ਮੈਂ ਕੰਮ ਕਰ ਲਿਆ ਸਾਲੇ ਬਾਤ ਦਾ। ਕਿਹੜਾ ਕੀਤਾ? ਸਾਲੇ ਬਾਤ ਦਾ। ਹੋਰ ਗੋਇਆ ਬੁਣ ਚੱਕਤਾ। ਬਸ ਪੱਠੇ ਦੇ ਦੇਣਾ। ਪੱਠੇ ਮੇਰੇ ਰਹਿ ਗਏ। ਆਲੇ ਪਰੌਠਾ ਆਪਦਾ। ਲੋ ਜੀ ਬਿਸਮਿਲ੍ਲਾ। ਮੈਂ ਤੇ ਛੁੱਟੀਆਂ 'ਚ ਫਸ ਗਿਆ। ਮੈਂ ਸਵੇਰੇ ਸਵੇਰੇ ਠਾ ਲੈਂਦੇ ਆ ਪੱਠਿਆਂ ਵਾਲੇ ਟੱਕ ਜੇ ਪਹੁੰਚ। ਚਾ ਇਹ ਨਾ ਘਰਾਂ ਦਾ ਇੱਕ ਹਿਸਾਬ ਆ। ਮੈਂ ਹਿਸਾਬ ਲਾਇਆ ਚਰ ਸਾਹਿਬ। ਇੱਕ ਵਾਰੀ ਕੰਮ ਜਦੋਂ ਆਪਾਂ ਨੂੰ ਕਹਿ ਦਿੰਦੇ ਆ, ਇੱਕ ਵਾਰੀ ਕਰ ਲਿਆ, ਦੂਜੀ ਵਾਰੀ ਕਹਿ ਆਪ ਕਰਨ ਦੀ ਲੋੜ ਨਹੀਂ, ਕਰਾਉਣਾ ਉਹਨਾਂ ਨੇ। ਇੱਥੇ ਘਰ ਲੱਭਣਾ ਤੁਸੀਂ। ਮੁਰੱਬਿਆਂ ਵਾਲੇ ਸਰਦਾਰ ਵੱਜਦੇ ਸੀ। ਮੁਰੱਬਿਆਂ ਵਾਲੇ ਸਰਦਾਰ। ਤੁਹਾਡਾ 62 ਚੱਕ ਜਿਹੜਾ ਨਾ ਉਹਨਾਂ ਦੇ ਮੁਰੱਬਿਆਂ 'ਚ ਵਸਿਆ ਵਾ। ਹਾਂਜੀ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਹਾਂ ਵਧੀਆ ਹੋਵੋਗੇ। ਵੈਲਕਮ ਆ, ਸਵਾਗਤ ਆ ਜੀ ਆਇਆਂ ਨੂੰ ਆਖਦੇ ਆ ਨਵੇਂ ਵਲੌਗ ਦੇ ਵਿੱਚ। ਸੋ ਅੱਜ ਦੀ ਵੀਡੀਓ ਕਰਦੇ ਆ ਸ਼ੁਰੂ। ਸਵੇਰੇ ਸਵੇਰੇ ਉੱਠੇ ਆ, ਉੱਠ ਕੇ ਤਾਂ ਚੱਲੇ ਸੀ ਪੱਠੇ ਵੱਢਣ। ਜਿਵੇਂ ਸਾਰਿਆਂ ਨੂੰ ਪਤਾ ਕਿ ਪਿੰਡ ਦੀ ਇਹ ਰੂਟੀਨ ਆ, ਜਿਹੜਾ ਪਿੰਡ ਦਾ ਕੰਮ ਆ, ਘਰੇ ਰਹਿ ਕੇ ਫਿਰ ਕੰਮਕਾਰ ਹੁੰਦੇ ਆ। ਸੋ ਉੱਠੇ ਸੀ ਹਲੇ ਤਾਂ ਪੱਠੇ ਵੱਢਣ ਚੱਲੇ ਸੀ ਤਾਂ ਰੋਟੀ ਪੱਕਦੀ ਪਈ ਸੀ ਕਿਚਨ ਦੇ ਵਿੱਚ। ਸਵੇਰੇ ਸਵੇਰੇ ਨਾਸ਼ਤਾ ਬਣਦਾ ਪਿਆ ਸੀ ਤੇ ਮੈਂ ਕਿਹਾ ਵੀ ਨਾਸ਼ਤਾ ਕਰ ਲਈਏ ਤਾਂ ਕਿ ਫਿਰ ਸਾਰਾ ਦਿਨ ਆਪਾਂ ਨੂੰ ਖੋਹ ਨਾ ਪਵੇ। ਤੇ ਸੈਮ ਸਾਹਿਬ ਨੇ ਕੰਮ ਥੋੜਾ ਜਿਹੜਾ ਨਿਬੇੜ ਲਿਆ ਸੀ ਤਾਂ ਸੈਮ ਸਾਹਿਬ ਮੁੜ ਕੇ ਲਾਪਿਆ ਰੋਟੀ ਖਾਣ। ਹੈ ਮੈਂ ਕੰਮ ਕਰ ਲਿਆ ਸਾਲੇ ਬਾਤ ਦਾ। ਕਿਹੜਾ ਕੀਤਾ? ਸਾਲੇ ਬਾਤ ਦਾ। ਹੋਰ ਗੋਇਆ ਬੁਣ ਚੱਕਤਾ। ਬਸ ਪੱਠੇ ਦੇ ਦੇਣਾ। ਪੱਠੇ ਮੇਰੇ ਰਹਿ ਗਏ। ਆਲੇ ਪਰੌਠਾ ਆਪਦਾ। ਲੋ ਜੀ ਬਿਸਮਿਲ੍ਲਾ ਬੇਬੇ। ਲੋ ਜੀ ਪਰੌਠਾ ਆਪਣਾ ਆ ਗਿਆ। 4 ਲਾ ਦੇ ਸੋਹਣਾ ਬੜਾ ਕਰਕੇ। ਲੋ ਜੀ ਮੈਂ ਨਾ ਸਰਕਾਰੀ ਬੂਟ ਪਾਏ ਆ ਜਿਹੜੇ ਵਕਾਰ ਨੇ ਪਾਏ ਹੁੰਦੇ ਅੱਜ। ਮੇਰੇ ਸਾਇਮ ਦੇ ਆ ਤੇ ਮੈਂ ਪਾ ਲਏ। ਮੈਂ ਕਿਹਾ ਵੀ ਯਾਰ ਮੈਂ ਨਾ ਪੱਠੇ ਵੱਢਣੇ ਆ ਤਾਂ ਕਿ ਮੈਨੂੰ ਥੋੜਾ ਈਜ਼ੀ ਰਵੇ। ਬਾਕੀ ਜਿਹੜਾ ਅੱਜ ਦਾ ਵਲੌਗ ਆ, ਅੱਜ ਦੀ ਜਿਹੜੀ ਵੀਡੀਓ ਆ, ਇਹ ਕੰਟੀਨਿਊਸ ਇਦਾਂ ਹੀ ਚੱਲੂਗੀ। ਮਤਲਬ ਇਹਦੇ ਵਿੱਚ ਅੱਜ ਕੋਈ ਸਪੈਸੀਫਿਕ ਕੰਮ ਹੈ ਨਹੀਂਗਾ ਆਪਾਂ ਨੂੰ। ਜਿਵੇਂ ਮੈਂ ਮੋਸਟਲੀ ਆਪਣੇ ਵਲੌਗਸ ਦੇ ਵਿੱਚ ਸਪੈਸੀਫਿਕ ਇੱਕ ਚੀਜ਼ ਹੁੰਦੀ ਆ ਕਿ ਅੱਜ ਆਪਾਂ ਆਹ ਕਰਾਂਗੇ, ਅੱਜ ਆਪਾਂ ਆਹ ਕਰਾਂਗੇ। ਲੇਕਿਨ ਅੱਜ ਦਾ ਜਿਹੜਾ ਵਲੌਗ ਆ ਇਹ ਥੋੜਾ ਡੇਲੀ ਰੂਟੀਨ ਤੇ ਡੇਲੀ ਬੇਸ ਤੇ ਹੋਏਗਾ ਕਿ ਵੀ ਅੱਜ ਆਪਾਂ ਕੀ ਕਰਦੇ ਆ। ਸੋ ਜਿੱਦਾਂ ਜਿੱਦਾਂ ਕੁਛ ਜੋ ਕਰਾਂਗੇ ਉਹੀ ਤੁਹਾਡੇ ਆਪਾਂ ਰੂਬਰੂ ਕਰਦੇ ਚੱਲਾਂਗੇ। ਸਭ ਤੋਂ ਪਹਿਲੇ ਨਾਸ਼ਤਾ ਕਰ ਲਈਏ। ਨਾਸ਼ਤਾ ਕਰਨ ਤੋਂ ਬਾਅਦ ਪੱਠੇ ਲਿਆਉਣੇ ਆ, ਕਿਉਂਕਿ ਅੱਜ ਨਾ ਸਾਡਾ ਪਲਾਨ ਸੀ ਮੇਰਾ ਤੇ ਮੌਜੇ ਦਾ ਕਿ ਅਸੀਂ ਕਿਸੇ ਪਾਸੇ ਜਾਣਾ ਸੀ। ਤੁਹਾਡੇ ਵਾਸਤੇ ਹੀ ਜਾਣਾ ਸੀ ਕਿ ਆਪਾਂ ਕੋਈ ਚੀਜ਼ ਨੂੰ ਵਿਜ਼ਿਟ ਕਰਨਾ ਸੀ, ਐਕਸਪਲੋਰ ਕਰਨਾ ਸੀ ਕਿਸੇ ਚੀਜ਼ ਨੂੰ। ਬਟ ਉਹਦਾ ਥੋੜਾ ਪਲਾਨ ਬਦਲ ਗਿਆ। ਉਹਦਾ ਰਾਤ ਨੂੰ ਪਲਾਨ ਹੋਰ ਹੁੰਦਾ, ਸਵੇਰੇ ਪਲਾਨ ਉਹਦਾ ਹੋਰ ਹੁੰਦਾ। ਕਿਉਂਕਿ ਅੱਜ ਬੇਬੇ ਉਹਨੇ ਜਾਣਾ ਵਾ ਆਪਦੇ ਸਹੁਰਿਆਂ ਦੇ। ਹਾਂ ਨਹੀਂ ਪਰਸੋਂ ਆਇਆ ਵਾ, ਲੇਕਿਨ ਉਹਦਾ ਐਮ ਹਿਸਾਬ ਆ ਵੀ ਹੁਣ ਨਵਾਂ ਵਿਆਹ ਹੋਇਆ ਨਾ, ਜਿਵੇਂ ਉਹਨੇ ਬੇਬੇ ਜਾਣਾ ਵਾ ਰੋਟੀ ਖਾਣ। ਆਹੋ ਜਿਹੜਾ ਨਹੀਂ ਦਾਵਤਾਂ ਹੁੰਦੀਆਂ, ਆਹੋ ਸ਼ਾਦੀ ਤੋਂ ਬਾਅਦ ਦਾਵਤਾਂ ਸ਼ੁਰੂ ਹੁੰਦੀਆਂ ਰੇੜੀਆਂ। ਹਾਂ ਉਹ ਖਾਣ ਜਾਣਾ ਉਹਨੇ ਸਹੁਰਿਆਂ ਦੇ ਭਾਈ। ਅੱਛਾ ਪਰਸੋਂ ਭੁੱਖਾ ਹੀ ਕਰਤਾ ਸੀ ਸਹੁਰਿਆਂ ਨੇ। ਯਾਰ ਬੇਬੇ ਨਹੀਂ ਐ ਨਹੀਂ, ਪਰਸੋਂ ਵੀ ਕੀਤੀ ਸੀ ਤੇ ਅੱਜ ਵੀ ਦਾਵਤਾਂ ਹੋਣੀਆਂ ਹੁੰਦੀਆਂ। ਭਈ ਦਾਵਤਾਂ ਬੜੀਆਂ ਹੁੰਦੀਆਂ ਵਾ। ਆ ਲੈ ਤੂੰ ਦੂਜਾ ਪਰੌਠਾ ਤੇ ਰੋਟੀ ਠੰਡੀ ਹੋਈ। ਮੇਰੀ ਰੋਟੀ ਆ ਮੈਂ ਠੰਡੀ ਆ ਗਿਆ ਤਾਂ ਫਿਰ ਕੀ ਹੋਇਆ? ਖਾਓ ਬੇਟਾ, ਮੈਂ ਖਾਣਾ ਉਂਝ ਕਰ ਤੇ ਖਾਧੀ ਜਾ। ਆ ਜੀ ਸਾਡਾ ਮੁੰਡਾ ਵਾ, ਇਹ ਕੰਮ ਸ਼ਮ ਨਿਬੇੜ ਲਏ ਨੇ। ਗੋਡੇ ਨੇ ਕੱਢੇ ਹੋਏ ਆ ਬਸ਼ੀਰ ਤਰਿੰਗਲ ਵਰਗੇ। ਤੇ ਇਹਨੇ ਹੁਣ ਜਾਣਾ ਵਾ ਟਿਊਸ਼ਨ ਪੜ੍ਹਨ ਅਕੈਡਮੀ। ਸ਼ਾਮ ਨੂੰ ਨਾ ਰਾਜੀ ਖਾ ਤੇ ਸ਼ਾਮ ਨੂੰ ਤੂੰ ਬਹੁਤ ਪੜਦਾ, ਮੈਨੂੰ ਪਤਾ। ਤੈਨੂੰ ਮੈਂ ਦੱਸੀ ਜਾਣਾ ਸਾਰਿਆਂ ਨੂੰ, ਇਹ ਸਾਰਿਆਂ ਦੇ ਮੈਂ ਸਾਹਮਣੇ ਇਹ ਗੱਲ ਕਰਦਾ ਪਿਆ ਵਾਂ। ਤੈਨੂੰ ਮੈਂ ਨਿੱਤ ਕਹਿਣਾ, ਜੇ ਇੱਕ ਕਿਤਾਬ ਚੋਂ ਫੇਲ ਹੋ ਗਿਆ ਨਾ ਇਸ ਵਾਰੀ, ਕੁੱਟਣਾ ਬਹੁਤ ਆ। ਨਹੀਂ ਕੁੱਟਣਾ ਨਹੀਂ ਬੇਬੇ, ਇਹ ਸਕੂਟਰਾਂ ਦਾ ਕੰਮ ਸਿੱਖੂਗਾ। ਯਕੀਨ ਮੰਨ, ਇਹ ਸਕੂਟਰਾਂ ਦਾ ਕੰਮ ਸਿੱਖੂਗਾ। ਚਲੋ ਖੈਰ ਰੋਟੀ ਖਾ ਲਈਏ ਇੱਕ ਵਾਰੀ। ਰੋਟੀ ਖਾ ਕੇ ਤੇ ਆਪਾਂ ਜਾਂਦੇ ਆ ਡਾਇਰੈਕਟ ਪੱਠਿਆਂ ਵਾਲੇ ਟੱਕ 'ਚ। ਫਿਰ ਆਪਣਾ ਨਵਾਂ ਕਰੈਕਟਰ, ਨਵੀਂ ਹਸਤੀ ਹਮਦਾਨ ਮਤਲਬ ਜੱਟੂ ਆਪਣਾ ਵਲੌਗ 'ਚ ਆ ਜਾਊਗਾ। ਐਂਟਰੀ ਮਾਰ ਲਓ ਕਿਉਂਕਿ ਪਿੰਡ ਪੱਠੇ ਬਣਾਉਣ ਨਹੀਂ ਜਾਣਾ ਮੈਂ, ਇਹਨੇ ਟਿਊਸ਼ਨ ਚੱਲ ਜਾਣਾ ਵਾ। ਲਓ ਜੀ ਪਹੁੰਚ ਆਏ ਆ ਪੱਠਿਆਂ ਵਾਲੇ ਟੱਕ 'ਚ। ਜਿਵੇਂ ਜੰਗਜੂ ਦੇ ਕੋਲੇ ਤਲਵਾਰ ਤੇ ਉਵੇਂ ਕਹਿੰਦੇ ਹੁੰਦੇ ਪੱਠੇ ਵੱਢਣ ਵਾਲਿਆਂ ਕੋਲੇ ਦਾਤਰਾ ਤੇ ਜਾਂ ਫਿਰ ਦਾਤਰੀ। ਇਹ ਆ ਤੇ ਨਾਲ ਮੇਰੇ ਨਾਲ ਮੇਰਾ ਫੌਜੀ। ਹਾਂ ਮੈਂ ਤੇ ਛੁੱਟੀਆਂ 'ਚ ਫਸ ਗਿਆ। ਮੈਂ ਸਵੇਰੇ ਸਵੇਰੇ ਠਾ ਲੈਂਦੇ ਆ ਪੱਠਿਆਂ ਵਾਲੇ ਟੱਕ ਜੇ ਪਹੁੰਚ। ਫਿਰ ਪੱਠੇ ਵੜਦਾ ਵਾਂ ਮੈਂ। ਤੂੰ ਹੁਣੇ ਭਲਾ ਹੁਣੇ ਕਿੱਥੋਂ ਆਇਆ ਭਲਾ ਤੂੰ? ਹੁਣੇ ਮੈਂ ਆਇਆ ਵਾਲੀ ਕੋਲੋਂ। ਕੀ ਕਰਨ ਗਿਆ ਸੀ ਭਲਾ? ਮੈਂ ਗਿਆ ਸੀ ਬੈਂਟੇ ਖੇਡਣ। ਕੀ ਬੈਂਟੇ ਖੇਡਣ। ਤੇ ਬੈਂਟੇ ਖੇਡਣ ਗਿਆ ਸੀ ਤੇ ਤੈਨੂੰ ਉਠਾਉਂਦੇ ਥੋੜੀ ਆ ਸਵੇਰੇ ਸਵੇਰੇ ਸੈਲ 'ਚ ਪਾਇਆ। ਹੁਣ ਪੱਠਿਆਂ ਨੂੰ ਆ ਗਏ ਆ ਤੇ ਪੱਠੇ ਤੂੰ ਕਿਹੜਾ ਵੱਢਣੇ ਆ? ਤੂੰ ਵੱਢਣੇ ਤੇ ਮੈਂ ਚੱਕਣੇ। ਉਹ ਚੱਕਣੇ ਆ ਤੂੰ। ਰੇੜਾ ਅਸੀਂ ਨਾ ਰੇੜਾ ਬਣਵਾਇਆ ਹੋਇਆ ਵਾ ਟਰੈਕਟਰ ਦੇ ਪਿੱਛੇ ਪਾਉਣ ਨੂੰ। ਟਰਾਲੀ ਵਾਲਾ ਕੰਮ ਬਹੁਤ ਮਾੜਾ ਵਾ, ਪੱਠੇ ਬਹੁਤ ਮਿੱਧਦਾ। ਤੇ ਇਹ ਆ ਵੀ ਰੇੜੇ ਦੇ ਜਿਹੜੇ ਟਾਇਰ ਆ ਉਹ ਹੁੰਦੇ ਆ ਥੋੜੇ ਛੋਟੇ ਤੇ ਉਹ ਫਿਰ ਪੱਠੇ ਬਹੁਤੇ ਮਿੱਧੇ ਨਹੀਂ ਜਾਂਦੇ। ਸੋ ਉਹਦੇ ਕਰਕੇ ਤੇ ਹਮਦਾਨ ਹੁਣ ਤੁਸੀਂ ਆਪ ਹਿਸਾਬ ਲਾਓ ਇਹਦੇ ਕੀ ਕਹਿੰਦੇ ਹੁੰਦੇ ਇਹਦੇ ਸਾਈਜ਼ ਤੋਂ ਵੀ ਇਹ ਰੇੜੇ ਤੇ ਪੱਠੇ ਸਿੱਟ ਸਕਦਾ? ਸਿੱਟ ਸਕਦਾ? ਨਹੀਂ ਸਿੱਟ ਸਕਦਾ। ਸਿੱਟ ਸਕਦਾ ਮੈਂ ਇੱਥੇ ਹੀ ਆ ਆਪਾਂ ਪਕੜਾ ਚੱਲ ਜਾਣਾ। ਮੈਂ ਵਿਖਾ ਦੂੰਗਾ ਵੀ ਸਿੱਟ ਸਕਦਾ ਜਾਂ ਨਹੀਂ ਸਿੱਟ ਸਕਦਾ। ਸਿੱਟ ਲੈਣੇ ਮੇਰੇ। ਵੇਖ ਲੈਨੇ ਆ। ਚਲੋ ਖੈਰ ਇਹ ਉਹ ਉਹਦਾ ਔਡਾ
ਇਹ ਆ ਐਡਾ ਹਮਦਾਨ ਤੂੰ ਐਡਾ ਆ ਸੁਪਰਾ ਜਿੱਡਾ ਪੁਰਾਣੇ ਮੇਰੇ ਚਲੋ ਖੈਰ ਪੱਠੇ ਵੱਢ ਲਈਏ ਜਰਾ ਪੱਠੇ ਵੱਢ ਕੇ ਤਾਂ ਫਿਰ ਵੱਧਦੇ ਆ ਆਪਾਂ ਅੱਗੇ ਓਏ ਚਾ ਚਾ ਅਮਨਾ ਲੋ ਜੀ ਪੱਠੇ ਚੱਕਣ ਲੱਗ ਪਏ ਆ ਹਮਦਾਨ ਸਾਹਿਬ ਰੇੜਾ ਲੈ ਕੇ ਆ ਗਿਆ ਹੁਣ ਫੋਨ ਫੜ ਕੇ ਖੜਿਆ ਹੈ ਇਹ ਕਹਿੰਦਾ ਸੀ ਮੈਂ ਚੱਕੂਗਾ ਆਏ ਆ ਜਾ ਓਏ ਮੇਰਾ ਖਿਆਲ ਹੈ ਮੈਂ ਨਾ 2021-20 ਦੇ ਵਿੱਚ ਇਹ ਕੁਝ ਕਰਦਾ ਰਿਹਾ ਹੁਣ ਬੜਾ ਟਾਈਮ ਹੋ ਗਿਆ ਬੜੀ ਦੇਰ ਬਾਅਦ ਕਦੇ ਪੱਠਿਆਂ ਨੂੰ ਹੱਥ ਲਾਇਆ ਜੀ 4 ਕੀ ਪੰਨਾ ਵੱਢ ਲੀਆਂ ਅਸੀਂ ਅਸਲ ਦੇ ਵਿੱਚ ਨਾ ਅਸੀਂ ਪਾਉਂਦੇ ਸੈਲਜ ਇਸ ਕਰਕੇ ਤੇ ਮੈਨੂੰ ਹੁਣ ਲੱਗਦਾ ਪਿਆ ਵੀ ਇਹ ਗਿਆ ਇਹ ਗਿਆ ਹੀ ਇਹ ਗਿਆ ਹੀ ਇਹ ਗਿਆ ਇਹ ਗਿਆ ਬਸ ਗਿਆ ਤੂੰ ਕਿਹੜੇ ਲੱਦੇ ਸੀ ਪੱਠੇ ਉੱਤੇ ਹੋਏ ਮਤਲਬ ਕਿਹੜੇ ਲਤਾੜੇ ਸੀ ਸਾਰੇ ਵਾਹ ਵੀ ਵਾਹ ਉਹ ਜਾਬ ਹੈ ਅਸਲ 'ਚ ਨਾ ਅਸੀਂ ਪੱਠੇ ਥੋੜੇ ਤਾਂ ਵੱਢਦੇ ਆ ਕਿਉਂਕਿ ਸੈਲਜ ਸਾਡੇ ਕੋਲ ਪਿਆ ਵਾ ਮੱਕੀ ਦਾ ਚਾਰ ਅਸੀਂ ਉਹ ਪਾਈਦਾ ਸਵੇਰ ਟਾਈਮ ਤਾਂ ਇਸ ਟਾਈਮ ਜਦੋਂ ਮੂੰਹ ਮਾਰਨੋਂ ਹਟ ਜਾਂਦੀਆਂ ਗਾਵਾਂ ਉਸ ਟਾਈਮ ਇਹ ਆ ਵੀ 2-4 ਪੰਡਾ ਵੱਢ ਕੇ ਤਾਂ ਉਹਨਾਂ ਨੂੰ ਪਾ ਦੀਦਾ ਉੱਤੇ ਥੋੜਾ ਮਿਕਸ ਕਰ ਦੀਦਾ ਤਾਂ ਕਿ ਉਹ ਬੜੇ ਸ਼ੌਕ ਨਾਲ ਖਾ ਲੈਂਦੀਆਂ ਤੇ ਬਾਕੀ ਜਿਹੜੇ ਵੀਰ ਭਰਾ ਕੋਈ ਸਵਾਲ ਕਰਦੇ ਕਮੈਂਟ ਕਰਦੇ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਮੈਂ ਜਵਾਬ ਨਾਲ ਦੀ ਨਾਲ ਹੀ ਦਵਾਂ ਮਤਲਬ ਜਿਹੜੇ ਮਿਸ ਹੋ ਜਾਂਦੇ ਉਹਨਾਂ ਲਈ ਪਹਿਲੇ ਸੌਰੀ ਤਾਂ ਬਾਕੀ ਪੁੱਛਦੇ ਸੀ ਕਿ ਤੁਹਾਡੇ ਫਾਦਰ ਸਾਹਿਬ ਨਹੀਂ ਨਜ਼ਰ ਆਉਂਦੇ ਫਾਦਰ ਸਾਹਿਬ ਮੇਰੇ ਕੰਮਾਂ ਕਾਰਾਂ 'ਚ ਹੁੰਦੇ ਆ ਸੋ ਅੱਜ ਆ ਮੇਰੇ ਨਾਲ ਮੇਰੇ ਫਾਦਰ ਸਾਹਿਬ ਹੀ ਸੀ ਸੋ ਆ ਜਿਹੜੇ ਅਸੀਂ ਦੋਵੇਂ ਪੱਠੇ ਚੱਕਦੇ ਪਏ ਸੀ ਮੈਂ ਤੇ ਫਾਦਰ ਸਾਹਿਬ ਤੇ ਦੂਜੀ ਚੀਜ਼ ਇਹ ਕਿ ਮੱਕੀ ਵਗੈਰਾ ਅਸੀਂ ਲਈ ਹੋਈ ਆ ਤਾਂ ਆਪਣੀ ਜਿਹੜੀ ਸੁਕਾਈ ਹੋਈ ਸੀ ਮੱਕੀ ਹੈ ਨਾ ਤਾਂ ਉਹ ਕੱਢਣੀ ਅੱਜ ਛੱਲੀਆਂ ਕੱਢਣੀਆਂ ਸ਼ੈਲਰ ਤੇ ਤਾਂ ਉਧਰ ਜਾਣਾ ਵਾ ਸੋ ਇਸ ਕਰਕੇ ਫਾਦਰ ਸਾਹਿਬ ਫਿਰ ਉਹਨਾਂ ਕੰਮਾਂ ਕਾਰਾਂ ਦੇ ਵਿੱਚ ਲੱਗੇ ਰਹਿੰਦੇ ਆ ਸੋ ਖੈਰ ਹੁਣ ਆਪਾਂ ਜਰਾ ਕੀ ਆ ਲਵਾ ਲਈਏ ਆ ਜਿਹੜਾ ਲਵਾ ਕੇ ਪੱਠੇ ਕੁਤਰ ਕੇ ਪਾ ਕੇ ਫਿਰ ਹੁੰਨੇ ਆ ਵਿਹਲੇ ਤੇ ਫਿਰ ਵੱਧਦੇ ਆ ਅੱਗੇ ਲਓ ਜੀ ਪੱਠੇ ਪੁੱਠੇ ਪਾ ਕੇ ਆਪਾਂ ਹੋ ਗਏ ਆ ਬਿਲਕੁਲ ਫ੍ਰੀ ਵਿਹਲੇ ਤੇ ਬਹੁਤ ਸ਼ੁਕਰੀਆ ਥੱਲੇ ਰੱਖ ਦੇ ਅੱਛਾ ਇੱਕ ਚੀਜ਼ ਹੋਰ ਸੁਣ ਮੇਰੀ ਇੱਧਰ ਗੱਲ ਸੁਣ ਤੂੰ ਤਾਂ ਨਹੀਂ ਨੂੰ ਹੱਥ ਲਾਉਣ ਜਾਣਾ ਨਹੀਂ ਉਹ ਮੈਂ ਸੁਣਾ ਕੇ ਨਹੀਂ ਕੀ ਸੁਣਾ ਕੇ ਉਹਨਾਂ ਅੱਜ ਜਦੋਂ ਅਸੀਂ ਪੱਠੇ ਲੈਣ ਗਏ ਆ ਮੈਂ ਵੱਢਣ ਗਏ ਆ ਉਦੋਂ ਤੂੰ ਕੀ ਕਰਦਾ ਸੀ ਉਦੋਂ ਤੂੰ ਚੱਲਾ ਸੀ ਹਲੇ ਤੁਰ ਕੇ ਤੂੰ ਗਿਆ ਉਧਰ ਤਾਈ ਉਹ ਵਿੱਚੋਂ ਵਿੱਚ ਪਹੁੰਚ ਗਿਆ ਤੂੰ ਮਿੰਟ ਦੇ ਵਿੱਚ ਆ ਹੁਣ ਕੀ ਪਾਇਆ ਵਾ ਆ ਜੀ ਇਹਨੇ ਲਿਖਿਆ ਹੋਇਆ ਵਾ ਇੱਧਰ ਦਿਖਾ ਸਹੀ ਸਾਡਾ ਸ਼ੌਕ ਵਾਲੀਬਾਲ ਮੈਂ ਲਿਖਿਆ ਮਤਲਬ ਲਿਖਵਾਇਆ ਤੇ ਤੁਸੀਂ ਆ ਪਛਨ ਘੁੰਮ ਆ ਜੀ ਸਾਇਮ ਤੇ 13 ਨੰਬਰ ਸ਼ਰਟ ਡੇਰਾ ਕਲੱਬ 50-12 ਐਲ ਇਹ ਭਾਈ ਵਾਲੀਬਾਲ ਦੀ ਸ਼ਰਟ ਪਾ ਲਈ ਮੁੰਡੇ ਨੇ ਇਹ ਸਿਰਫ ਆਹ ਹੀ ਵੈਸੇ ਨਹੀਂ ਪਾਈ ਇਹ ਹੁਣੇ ਗਰਾਊਂਡ 'ਚ ਹੁਣੇ ਦੋਵੇਂ ਜਣੇ ਉਹ ਵੀ ਇੱਕ ਆ ਗਿਆ ਦੂਜਾ ਤੂੰਬਾ ਹੈ ਓਏ ਜਾਣੀ ਹੈ ਤੱਕ ਉਹ ਬਾਡੇ ਖੜੇ ਤੂੰ ਬਾਗਣਾ ਖੇਡ ਕੇ ਆਇਆ ਵਾ ਨਹੀਂ ਮੈਂ ਨਹੀਂ ਹੁਣ ਚੱਲਾਂ ਵਾ ਤਿਆਰੀ ਵੱਟ ਲਈ ਹੈ ਕਿੱਥੇ ਸਿੱਟੀਆਂ ਗੱਠੜ 'ਚ ਝੂਠ ਐਡਾ ਝੂਠਾ ਯਕੀਨਵਾਨ ਐਡਾ ਝੂਠਾ ਬਾਗੜਾ ਨਹੀਂ ਮੈਂ ਖੇਡਦਾ ਮੇਰੇ ਕੋਲ ਹੈ ਨਹੀਂ ਇਹ ਕੱਲ ਵਾਲੀ ਵਾਰ ਖੇਡਣਾ ਬਾਗਾ ਡੇਗ ਪਈ ਉੱਥੇ ਸਾਰਿਆਂ ਨੂੰ ਕਹੀਆ ਮੇਰੀ ਬਾਗਾ ਡੇਗ ਪਈ ਮੈਂ ਨਹੀਂ ਖੇਡਣ ਵਾਲੀ ਵਾਰ ਮੇਰੀ ਬਾਗਾ ਡੇਗਦੀ ਹੈ ਭੁੱਖਾ ਹੈ ਨਹੀਂ ਮੈਂ ਸਿੱਟੀਆਂ ਨਾ ਅੱਛਾ ਹਲੇ ਥੋੜੀ ਦੇਰ ਪਹਿਲੇ ਤੁਸੀਂ ਕਲਿੱਪ ਜਿਹੜਾ ਚੈੱਕ ਕਰਕੇ ਹਟੇ ਆ ਸੁਣ ਕੇ ਹਟੇ ਵੇਖ ਕੇ ਉਹਦੇ ਵਿੱਚ ਕੀ ਕਹਿ ਕੇ ਆਇਆ ਇਹ ਕਿ ਮੈਂ ਖੇਡ ਕੇ ਆਇਆ ਸਿਰ ਤੜਕੇ ਪਤਾ ਕਿੱਥੇ ਸੀ ਉਹ ਫੈਸਲ ਦੇ ਘਰੇ ਇਹ ਬੰਦਾ ਇਹਨੂੰ ਕਹਿ ਦਈਏ ਨਾ ਵੀ ਯਾਰ ਹਮਦਾਨ ਮੜਾ ਜਾ ਇਹਨਾਂ ਦੇ ਘਰੋਂ ਕੋਈ ਚੀਜ਼ ਲਿਆ ਦੇ ਮੈਂ ਨਹੀਂ ਜਾਣਾ ਮੈਂ ਤੁਰ ਕੇ ਜਾਣਾ ਹੀ ਨਹੀਂ ਮੈਂ ਨਹੀਂ ਜਾਣਾ ਤੇ ਜਦੋਂ ਰਾਤੀ ਟਰਪੈਨ ਬੰਦ ਕਰਾਉਣ ਨਹੀਂ ਮੈਨਾਂ ਗਿਆ ਇਹ ਤਾਂ ਉੱਥੇ ਸਵੇਰ ਤੜਕੇ ਇਧਰੋਂ ਦੀ ਭੱਜ ਕੇ ਆ ਗਿਆ ਨਾ ਮੈਂ ਲਿਬੜ ਗਿਆ ਮੈਂ ਨਹੀਂ ਜਾਣਾ ਬਹਾਨਾ ਮਾਰ ਕੇ ਯਾਰ ਤੂੰ ਕਿੱਡਾ ਬਹਾਨੇਬਾਜ਼ ਆ ਹੈ ਇਹ ਮਨੂਸ ਹੁਣ ਕੱਪੜੇ ਨੇ ਬਦਲ ਲਏ ਆ ਤੇ ਜਿਹੜਾ ਅੱਜ ਮੇਰੀ ਹਾਲਤ ਹੋਈ ਨਾ ਕਸਮ ਲੈ ਲੋ ਇੰਨੀ ਤਬਾਹੀ ਉਤਰੀ ਮੈਂ ਦੱਸਣਿਆ ਸੀ ਸਾਲੇ ਤੂੰ ਪਾਇਆ ਮੈਂ ਭਾਈ ਪੱਠੇ ਵੱਡੇ ਤੇਰੀ ਤਾਂ ਗੱਲ ਅੱਜ ਸੁਣ ਲਾ ਵੱਡੇ ਆ ਨਵਾਂ ਸੂਟ ਸੀ ਮੇਰਾ ਬੇਬੇ ਹੁਣ ਉਹਦੀਆਂ ਗਾਲਾਂ ਕੱਢੀ ਜਾਂਦੇ ਆ ਵੀ ਤੂੰ ਸੂਟ ਦੀ ਤਬਾਹੀ ਲਾਤੀ ਆ ਜਿਹੜਾ ਤੂੰ ਸੂਟ ਪਾਇਆ ਤਬਾਹ ਕਰਕੇ ਛੱਡਤਾ ਇਹ ਧੋਣਾ ਕਿੱਦਾਂ ਹੁਣ ਕਿਉਂਕਿ ਮੈਂ ਨਾ ਬੜੇ ਦੇਰ ਬਾਅਦ ਹੀ ਮੇਰੇ ਖਿਆਲ ਕੰਮ ਕੀਤਾ ਹੋਣਾ ਇਦਾਂ ਹਨਾ ਕਿਉਂਕਿ ਮੈਂ ਅੱਗੇ ਹੁੰਨਾ ਲਾਹੌਰ ਜਿਵੇਂ ਸਾਰਿਆਂ ਨੂੰ ਪਤਾ ਸਾਲ ਸਮਾਈ ਬਾਅਦ ਹੀ ਕਰਦਾ ਹੁੰਦਾ ਮੈਂ ਲਾਹੌਰ ਹੁੰਨਾ ਜ਼ਿਆਦਾ ਤੇ ਕਦੇ ਮੈਂ ਕਿਤੇ ਹੁੰਨਾ ਸ਼ੂਟ ਦੇ ਉੱਤੇ ਗਾਣਿਆਂ ਦੇ ਸ਼ੂਟ ਹੁੰਦੇ ਆ ਜਾਂ ਕਦੇ ਸ਼ਾਰਟ ਫਿਲਮ ਦਾ ਸ਼ੂਟ ਹੋ ਗਿਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਮੇਰੀ ਵਕਾਰ ਦੀ ਹੈਪੀ ਸਿੰਘ ਦੀ ਪਹਿਲਾਂ ਵੀ ਫਿਲਮ ਆਈ ਸੀ ਜਿਹੜੀ ਸ਼ਾਰਟ ਫਿਲਮ ਆਪਣੀਆਂ ਆਉਂਦੀਆਂ 2-3 ਆਈਆਂ ਹੋਈਆਂ ਇੱਕ ਫਿਲਮ ਸ਼ੂਟ ਕਰਨੀ ਆਪਾਂ 2-3 ਦਿਨਾਂ ਤੱਕ ਮਤਲਬ ਮੈਂ ਸ਼ੋਰ ਹਾਂ ਮੈਨੂੰ ਲੱਗਦਾ ਵੀ ਇਦਾਂ ਹੋਣਾ ਕਿਉਂਕਿ ਰਾਤ ਹੀ ਗੱਲ ਹੋਈ ਇਸ ਟੌਪਿਕ ਬਾਰੇ
ਤੇ ਮੈਂ ਸ਼ੂਟਸ ਵਾਸਤੇ ਕਦੇ ਬਾਹਰ ਅੰਦਰ ਗਿਆ ਹੁੰਦਾ, ਮੈਂ ਕਦੇ ਕੁਛ ਹੋ ਰਿਹਾ ਹੁੰਦਾ, ਕਦੇ ਕੁਛ, ਤਾਂ ਕਰਕੇ ਮੈਂ ਘਰੇ ਬਹੁਤ ਘੱਟ ਰਹਿਣਾ। ਤੇ ਜਦੋਂ ਮੈਂ ਘਰੇ ਆਉਣਾ 2-3 ਦਿਨ, ਫਿਰ ਮੈਨੂੰ ਘਰ ਵਾਲੇ ਕਹਿੰਦੇ ਆ ਵੀ ਬਸ ਤੈਨੂੰ ਪਰੋਣਾ ਬੰਦੇ ਬਾਹਰ ਤੇ ਕੰਮ ਕਰਾਉਂਦੇ ਤੇ ਫਿਰ ਮੈਂ ਰਹਿਣਾ ਹੀ ਨਹੀਂ ਨਾ। ਜਦੋਂ ਮੈਂ ਇੱਕ ਦਿਨ ਬੜਾ ਜਿਹਾ ਕੰਮ ਕਰਾਉਂਦੇ ਨਹੀਂ ਹੋਣਾ ਇੱਥੇ ਫਿਰ ਮੈਂ ਭੱਜ ਜਾਣਾ। ਨਹੀਂ ਹੋ ਸਕਦਾ ਵੀ ਮੈਂ ਭੱਜਵਾਂ, ਜਿਹੜਾ ਹਾਲਤ ਹੈ ਨਾ ਲੱਗਣ ਦੇ ਆ ਇਹ ਨਾ ਘਰਾਂ ਦਾ ਇੱਕ ਹਿਸਾਬ ਆ। ਮੈਂ ਹਿਸਾਬ ਲਾਇਆ ਚਰ ਸਾਹਿਬ, ਇੱਕ ਵਾਰੀ ਕੰਮ ਜਦੋਂ ਆਪਾਂ ਨੂੰ ਕਹਿ ਦਿੰਦੇ ਆ, ਇੱਕ ਵਾਰੀ ਕਰ ਲਿਆ, ਦੂਜੀ ਵਾਰੀ ਕਹਿਣਾ ਆਪ ਕਰਨ ਦੀ ਲੋੜ ਨਹੀਂ, ਕਰਾਉਣਾ ਉਹਨਾਂ ਨੇ। ਮਤਲਬ ਆਪਣੇ ਇਦਾਂ ਹੀ ਹੈ ਨਾ। ਅੱਬੂ ਨੂੰ ਇੱਕ ਵਾਰੀ ਇਹ ਕਹਿ ਦਈਏ ਵੀ ਅੱਬੂ ਮੈਂ ਕਰ ਦਿੰਨਾ, ਪਹਿਲੀ ਵਾਰ ਸੌਖਾ ਹੈ, ਬਾਅਦ ਚ ਨਹੀਂ ਪਤਾ ਵੀ ਪੱਕਾ ਪੱਕਾ ਹੀ ਹੋਣੇ ਆਪਾਂ ਹੀ ਇਹ ਪੱਕਾ ਪੱਕਾ ਆਪਾਂ ਹੀ ਕਰਨਾ। ਫਿਰ ਉਹ ਤੁਹਾਡੇ ਬਸ 1-2 ਦਿਨ ਸਾਰੇ ਪਾਇਆ, ਹੁਣ ਹਰ ਰੋਜ਼ ਹੀ ਮੈਂ ਹੀ ਪਾਉਣਾ ਹੁੰਦਾ। ਡਿਊਟੀ ਲੱਗ ਗਈ। ਡਿਊਟੀ ਪੱਕੀ ਪੱਕੀ ਲੱਗ ਗਈ ਨਾ। ਤੇ ਪਹਿਲੇ ਵੀ ਤਾਂ ਇਦਾਂ ਹੀ ਸੀ। ਕਿਵੇਂ? ਅੱਛਾ ਪਹਿਲੇ ਮੈਂ ਸੀ, ਮੈਂ ਇੱਕ ਸ਼ੈ ਨੂੰ ਹੱਥ ਲਾਉਣਾ ਹੁੰਦਾ ਸੀ ਤੇ ਉਸ ਤੋਂ ਬਾਅਦ ਉਹ ਮੇਰੇ ਜ਼ਿੰਮੇ ਹੀ ਹੁੰਦੀ ਸੀ ਪੱਕੀ ਪੱਕੀ ਸਾਰੀ। ਮੈਂ ਇੱਕ ਛੋਟੀ ਜਿਹੀ ਨਾਲ ਚੀਜ਼ ਸ਼ੇਅਰ ਕਰ ਦਵਾਂ। 5 ਤਰੀਕ ਨੂੰ ਗਾਣਾ ਆ ਰਿਹਾ ਆਪਣਾ ਕਾਈਟਸ ਕ੍ਰੀਏਸ਼ਨ ਤੇ, KITES ਕਾਈਟਸ ਕ੍ਰੀਏਸ਼ਨ ਦੇ ਉੱਤੇ। ਰਾਣਾ ਇਬਰਾਰ ਸਿੰਗਰ ਆ ਤੇ ਗਾਣਾ ਆ ਰਿਹਾ ਆਪਣਾ। ਸਾਰਿਆਂ ਜਣਿਆਂ ਨੇ ਲਾਜ਼ਮੀ ਗਾਣਾ ਸੁਣਨਾ ਵਾ। ਤੁਹਾਨੂੰ ਉਮੀਦ ਕਰਦਾ ਮੈਂ 100% ਸ਼ੋਰ ਹਾਂ ਇਸ ਚੀਜ਼ ਨੂੰ ਲੈ ਕੇ ਕਿ ਗਾਣਾ ਬਹੁਤ ਜ਼ਿਆਦਾ ਵਧੀਆ ਲੱਗੂਗਾ ਤੁਹਾਨੂੰ। ਉਹਦੇ ਲਿਰਿਕਸ, ਉਹਦੀ ਕੰਪੋਜੀਸ਼ਨ, ਉਹਦਾ ਮਿਊਜ਼ਿਕ, ਉਹਦੀ ਵੀਡੀਓ ਸਾਰੀ ਆਊਟ ਕਲਾਸ ਆ। ਸਾਰਿਆਂ ਵੀਰਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਆਪਣਾ ਗਾਣਾ ਲਿਖਿਆ ਹੋਇਆ ਵਾ ਤੇ ਉਮੀਦ ਕਰਦਾ ਕਿ ਤੁਹਾਨੂੰ ਉਹ ਗਾਣਾ ਵਧੀਆ ਲੱਗੂਗਾ। ਤੇ ਬਾਕੀ ਸਟੋਰੀ, ਸ਼ਾਰਟ ਸਟੋਰੀ ਜਿਹੜੀ, ਉਹ ਵੀ ਆਪਾਂ 1-2 ਦਿਨ ਸ਼ੂਟ ਕਰਨੀ ਹੈ, 1-2 ਦਿਨਾਂ ਤੱਕ, ਤੇ ਤੁਹਾਡੇ ਨਾਲ ਉਹ ਵੀ ਆਪਾਂ ਸਾਂਝੀ ਕਰਨੀ ਆ। ਸੋ ਖੈਰ ਚਾਹ ਪੀ ਲਈਏ, ਵਲੌਗ ਵਧਾਉਣੇ ਆਪਾਂ ਅੱਗੇ। ਹੁਣ ਮੈਂ ਥੋੜਾ ਚੇਂਜ ਕਰ ਲਵਾਂ, ਹਲੇ ਵੀਡੀਓਜ਼ ਵੀ ਮੈਂ ਬਣਾਉਣੀਆਂ ਵਾ ਟਿਕਟੌਕ ਲਈ, ਤਾਂ ਇੰਸਟਾਗ੍ਰਾਮ ਰੀਲਸ ਜਿਹੜੀਆਂ ਮੈਂ ਪੋਇਟਰੀ ਬਣਾਉਣਾ ਹੁੰਦਾ ਉਹ ਹਲੇ ਬਣਾਉਣ ਵਾਲੀ ਰਹਿੰਦੀ ਹੈ। ਤੇ ਉਹ ਬਣਾ ਲਈਏ, ਕੱਪੜੇ ਛੱਪੜੇ ਚੇਂਜ ਕਰਕੇ ਮਾੜਾ ਜਿਹਾ ਮੁੜ ਕੇ ਖੇਡਣ ਵੀ ਜਾਣਾ ਵਾ ਗਰਾਊਂਡ 'ਚ। ਅੱਜ ਵਾਲੀਬਾਲ ਮੁੰਡਿਆਂ ਨੇ ਸ਼ਰਟਾਂ ਪਾ ਲਈਆਂ ਵਾ ਤੇ ਇਹ ਵਾਲੀਬਾਲ ਵਾਲਾ ਕੀੜਾ ਵੀ ਹੈਗਾ ਥੋੜਾ ਥੋੜਾ, ਉਹ ਵੀ ਬੰਦਾ ਫਿਰ ਜਦੋਂ ਘਰੇ ਆਏ ਹੋਈ ਨਾ ਤਾਂ ਫਿਰ ਜਾਣਾ ਹੀ ਪੈਂਦਾ। ਸੋ ਖੈਰ ਵੱਧਦੇ ਆ ਅੱਗੇ, ਵਲੌਗ ਦੇ ਵਿੱਚ ਜੁੜ ਕੇ ਰਹਿਣਾ। ਲਓ ਜੀ ਪਹੁੰਚ ਆਏ ਆ ਅਸੀਂ ਵਾਲੀਬਾਲ ਦੇ ਨੈਟ ਤੇ, ਗਰਾਊਂਡ ਤੇ ਇੱਥੇ ਕੋਈ ਬੰਦਾ ਨਾ ਬਸ਼ਰ, ਓਏ ਬੰਦੇ ਬਣੋ ਓਏ, ਮੇਰੇ ਨਾਲ ਮਾਰ ਦਿਓ ਬਾਲ। ਇੱਥੇ ਕੋਈ ਬੰਦਾ ਬਸ਼ਰ ਨਹੀਂ ਅੱਜ ਆਇਆ। ਅਸਲ ਦੇ ਵਿੱਚ ਅਸੀਂ ਖੇਡਦੇ ਸੀ ਰਾਤ ਨੂੰ, ਤੇ ਰਾਤ ਵਾਲਾ ਕੰਮ ਹੋ ਗਿਆ ਬੰਦ ਕਿਉਂਕਿ ਠੰਡ ਬਹੁਤ ਹੁੰਦੀ ਆ। ਇੱਥੇ ਪਹਿਲੇ ਅੱਗ ਬਾਲਦੇ ਆ ਤੇ ਉਸ ਤੋਂ ਬਾਅਦ ਖੇਡਦੇ ਸੀ। ਸੋ ਇਸ ਕਰਕੇ ਇਹ ਹੁਣ ਰਾਤ ਦਾ ਕੰਮ ਬੰਦ ਕਰਕੇ ਲਾਈਟਾਂ ਲਾਈਆਂ ਤੇ ਜਾਨ ਛੁੱਟੀ, ਹੁਣ ਦਿਨ ਨੂੰ ਕੰਮ ਸ਼ੁਰੂ ਹੋਣਾ। ਸੋ ਅੱਜ ਸੀ ਪਹਿਲਾ ਦਿਨ ਤੇ ਅੱਜ ਬੰਦੇ ਕੋਈ ਨਹੀਂ ਪੁੱਜੇ, 4 ਜਣੇ ਤੇ 5ਵਾਂ ਮੈਂ। ਓਏ ਆ ਸੈਮ ਨੇ ਸਮੈਸ਼ ਮਾਰੀ, ਵਾਹ ਸੈਮਿਆ। ਲਓ ਜੀ ਬੰਦੇ ਸਾਡੇ 2 ਆ ਤੇ 2 ਆ। ਲਓ ਜੀ ਆਏ ਇਹਨੇ ਵੀ ਮਾਰਤੀ ਆ। ਜੱਟੂ, ਓ ਜੱਟੂ ਯਾਰ ਇੱਕ ਸਮੈਸ਼ ਮਾਰ ਕੇ ਵਿਖਾ ਦੇ, ਬਾਲ ਦੇ ਯਾਰ ਜੱਟੂ ਨੂੰ ਸਮੈਸ਼ ਵਾਲੀ। ਆਏ ਹਾਏ ਹਾਏ ਹੱਥ ਭੱਜ ਗਿਆ। ਨਹੀਂ ਦੁਬਾਰਾ। ਮੈਨੂੰ ਲੱਗਦਾ ਕਿ ਬੰਦੇ ਇੱਥੇ ਨਾ ਪਹੁੰਚਦੇ ਜਾਂਦੇ ਆ, ਬੰਦੇ ਪਹੁੰਚਦੇ ਜਾਂਦੇ ਆ। ਮਾਨੀ ਬ੍ਰਾਂਡ ਆ ਗਿਆ। ਸੁਣਾ ਮਾਨੀ, ਕਿੱਥੋਂ ਆਇਆ ਯਾਰ? ਸੱਚ ਮੈਂ ਤੇਰੇ ਨਾਲ ਗੱਲ ਕਰਨੀ ਸੀ। ਉਹ 1 ਮਿੰਟ ਯਾਰ ਪਲੀਜ਼। ਤੁਹਾਡਾ ਪਿੰਡ, ਤੇਰੇ ਸਹੁਰਿਆਂ ਦਾ ਪਿੰਡ ਕਿਹੜਾ? ਬਾਟ ਬਾਰੈਲ। ਲੋ ਜੀ ਕੁਝ ਭਾਈ ਜੀ ਸੀ ਉਹ ਕਹਿੰਦੇ ਕਿ ਸਾਡਾ ਪਿੰਡ ਬਾਟ ਬਾਰੈਲ, ਜ਼ਿਲ੍ਹਾ ਸਾਹੀਵਾਲ, ਤਹਿਸੀਲ ਚੀਚਾਵਤਨੀ ਦੇ ਵਿੱਚ। ਬਾਟ ਬਾਰੈਲ ਯਾਰ ਕੋਈ ਸਰਦਾਰ ਨੇ ਭਾਜੀ ਬਨ ਆਸਟ੍ਰੇਲੀਆ ਤੋਂ ਆ ਜਾਂ ਅਮਰੀਕਾ ਤੋਂ ਆ, ਉਹਨਾਂ ਦਾ ਪਿੰਡ ਆ ਵੀਰੇ ਬਾਟ ਬਾਰੈਲ। 63 ਸੀ ਉਹਨਾਂ ਦਾ। ਬਾਟ 'ਚ ਪੜ੍ਹਨੇ ਹੁੰਦੇ। ਬਾਟ 'ਚ ਸਕੂਲ ਹੈਗਾ ਵਾ ਗੌਰਮੈਂਟ, ਕਿਹੜਾ ਵਾ ਪ੍ਰਾਇਮਰੀ ਆ ਕਿ 12ਵੀਂ ਤਾਈਆਂ ਹੁਣ। ਤੇ ਬੰਦਾ ਇੱਥੇ ਘਰ ਲੱਭਣਾ ਤੁਸੀਂ, ਮੁਰੱਬਿਆਂ ਵਾਲੇ ਸਰਦਾਰ ਵੱਜਦੇ ਸੀ, ਮੁਰੱਬਿਆਂ ਵਾਲੇ ਸਰਦਾਰ। ਤੁਹਾਡਾ ਬਾੜ ਚੱਕ ਜਿਹੜਾ ਨਾ ਉਹਨਾਂ ਦੇ ਮੁਰੱਬਿਆਂ 'ਚ ਵਸਿਆ ਵਾ ਪੂਰੇ ਦਾ ਪੂਰਾ ਹੀ। 63 ਚੱਕ ਜਿਹੜਾ ਉੱਥੇ ਰਹਿੰਦੇ ਸੀ, ਉਹ ਰਹਿਸ਼ 63 ਦੀ ਸੀ ਤੇ ਬਾਟ ਉਹਨਾਂ ਦਾ ਸੀ ਪੂਰਾ ਪਿੰਡ, ਉਹਨਾਂ ਦੇ ਬਜ਼ੁਰਗਾਂ ਦੀ ਪੈਲੀ 'ਚ ਵਸਿਆ ਹੋਇਆ। ਠੀਕ ਆ ਜੀ, ਇਹ ਮਾਨੀ ਤੇਰੇ ਜੁੰਮੇ ਆ। ਤੇ ਬਾਕੀ ਜਿਹੜੇ ਵੀਰ ਭਰਾਵਾਂ ਦਾ ਜਿਹੜਾ ਪਿੰਡ ਆ ਜਾਂ ਜੋ ਵੀ ਆ ਮੈਨੂੰ ਦੱਸਿਆ ਕਰੋ ਤਾਂ ਕਿ ਮੈਨੂੰ ਪਤਾ ਹੋਵੇ। ਸੋ ਕੁਝ ਬੰਦੇ ਕਹਿੰਦੇ ਸੀ ਕਿ ਸਾਡੇ ਜਿਹੜੇ ਨਾ ਪਿੰਡ ਆ ਬਈ ਸਿਆਲਕੋਟ ਦੇ ਲਾਗੇ, ਠੀਕ ਆ, ਨਾਰੋਵਾਲ ਦੇ ਲਾਗੇ, ਸ਼ੇਖੂਪੁਰ ਦੇ ਲਾਗੇ। ਮੈਂ ਦੱਸ ਦੇਵਾਂ ਕਿ ਮੈਂ ਸ਼ੇਖੂਪੁਰਾ, ਨਾਰੋਵਾਲ ਇਹਨਾਂ ਤਹਿਸੀਲਾਂ ਦੇ ਲਾਗੇ ਚਾਗੇ ਨਹੀਂ ਰਹਿਣਾ। ਮੇਰਾ ਐਕਚੁਅਲੀ ਜਿਹੜਾ ਜ਼ਿਲ੍ਹਾ ਸਾਹੀਵਾਲ ਆ, ਮਿੰਟ ਗੁਮਰੀ ਪੁਰਾਣਾ, ਉਹਦੇ ਲਾਗੇ ਚਾਗੇ ਜਿਹਦਾ ਪਿੰਡ ਆ ਜਿਸ ਵੀਰ ਭਰਾ ਦਾ, ਉਹ ਮੈਨੂੰ ਕਮੈਂਟ ਲਾਜ਼ਮੀ ਕਰੇ ਤਾਂ ਆਪਾਂ ਉਹਨਾਂ ਦੇ ਪਿੰਡਾਂ ਦਾ ਵਿਜ਼ਿਟ ਕਰਾਂਗੇ। ਹੁਣ ਕੁਛ ਥੋੜਾ ਮੌਸਮ ਖੁੱਲ੍ਹਦਾ ਨਾ, ਥੋੜਾ ਜਿਹਾ ਵਧੀਆ ਹੁੰਦਾ ਜੁਗਾੜ, ਤੇ ਆਪਾਂ ਇਹ ਆ ਵੀ ਟੂਰ ਇੱਕ ਰੱਖਾਂਗੇ ਜਿਹਦੇ ਵਿੱਚ ਟੂਰ ਦੇ ਵਿੱਚ ਆਪਾਂ ਆਲੇ ਦੁਆਲੇ ਦੇ ਜਿਹੜੇ ਪਿੰਡ ਆ ਉਹ ਤੁਹਾਨੂੰ ਵਿਜ਼ਿਟ ਕਰਾਵਾਂਗੇ। ਹੋ ਸਕਦਾ ਕਿ ਜਿਹੜੇ ਵੀਰ ਭਰਾ ਦਾ ਪਿੰਡ ਹੋਇਆ ਤੇ ਉਹ ਆਪਾਂ ਆਲਾ ਦੁਆਲੇ ਤੁਹਾਨੂੰ ਵਿਖਾ ਦਾਂਗੇ ਨਾਲ ਦੀ ਨਾਲ। ਸੋ ਬਾਕੀ ਜਿਹੜੀ ਚੀਜ਼ ਜਿਹੜੇ ਵੀਰ ਭਰਾਵਾਂ ਨੂੰ ਪੁੱਛਣੀ ਹੋਵੇ, ਕੋਈ ਗੱਲਬਾਤ ਹੋਵੇ, ਕੋਈ ਚੀਜ਼ ਹੋਵੇ, ਮੈਨੂੰ ਲਾਜ਼ਮੀ ਦੱਸਿਓ, ਠੀਕ ਆ, ਕਿਉਂਕਿ ਕਮੈਂਟ ਤੁਹਾਡੇ ਮੇਰੇ ਲਈ ਬਹੁਤ ਜ਼ਰੂਰੀ ਹੁੰਦੇ ਆ। ਮੈਂ ਸਾਰੇ ਕਮੈਂਟ ਪੜ੍ਹਦਾ, ਸਾਰੇ ਵੀਰ ਭਰਾਵਾਂ ਦੇ ਕਮੈਂਟ ਪੜ੍ਹਦਾ। ਸੋ ਕੁਛ ਮਿਸ ਹੋ ਜਾਂਦੇ ਆ, ਉਹਦੇ ਲਈ ਮਾਫੀ, ਉਹਦੇ ਲਈ ਮਾਜ਼ਰਤ। ਨੈਕਸਟ ਵਲੋਗਾਂ ਦੇ ਵਿੱਚ ਨਾਲ ਦੀ ਨਾਲ ਮੈਂ ਉਹ ਵੀ ਆਪਾਂ ਇਹ ਕਿੱਦਾਂ ਕਰਾਂਗੇ, ਮੈਂ ਸੋਚਿਆ ਹੋਇਆ ਕਿ ਸਾਰੇ ਵੀਰ ਭਰਾਵਾਂ ਦੇ ਜਿੰਨੇ ਕਮੈਂਟ ਆਏ ਆ ਸਾਰਿਆਂ ਵਲੋਗਾਂ ਦੇ ਵਿੱਚ
ਉਹ ਕਿਸੇ ਵਲੌਗ ਦੇ ਵਿੱਚ ਆਪਾਂ ਸਿਰਫ ਕਮੈਂਟਾਂ ਵਾਸਤੇ ਬਵਾਂਗੇ। ਸਾਰਿਆਂ ਦੇ ਜਵਾਬ ਇੱਕੋ ਵਲੌਗ ਦੇ ਵਿੱਚ ਮੈਂ ਦਊਂਗਾ, ਮਤਲਬ A to Z ਜਿਹੜੇ ਵਲੌਗ ਨੇ ਉਹ ਸਾਰੇ ਵੇਖ ਕੇ ਉਹਨਾਂ ਦੇ ਕਮੈਂਟ ਸਾਰੇ ਪੜ੍ਹ ਕੇ ਆਪਾਂ ਇੱਕੋ ਵਲੌਗ ਦੇ ਰਾਹੀਂ ਸਾਰਿਆਂ ਕਮੈਂਟਾਂ ਦਾ ਜਵਾਬ ਦੇਵਾਂਗੇ। ਸੋ ਜਿਹੜੇ ਰਹਿ ਜਾਂਦੇ ਆ ਉਹਨਾਂ ਲਈ ਮਾਫੀ। ਸੋ ਬਾਕੀ ਅੱਜ ਦਾ ਜਿਹੜਾ ਵਲੌਗ ਆ ਉਹ ਆਪਾਂ ਕਰਦੇ ਆ ਐਂਡ, ਇੱਥੇ ਹੀ ਖ਼ਤਮ ਕਰਦੇ ਆ। ਤੇ ਕਿਉਂਕਿ ਮੌਸਮ ਠੀਕ ਆ ਤਕਰੀਬਨ, ਮਤਲਬ ਠੰਡ ਜੀ ਆ ਹੈਗੀ ਆ। ਤੇ ਹੁਣ ਇਹ ਆ ਵੀ ਆਪਾਂ ਇੱਥੋਂ ਖੇਡ ਕੇ ਵਿਹਲੇ ਹੋ ਕੇ ਚਲੇ ਜਾਣਾ ਘਰੇ, ਮੁੜ ਕੇ ਹੋਣਾ ਹਨੇਰਾ। ਤੁਹਾਨੂੰ ਪਤਾ ਫਿਰ ਵਲੌਗ ਅੱਗੇ ਆਪਾਂ ਕੰਟੀਨਿਊ ਨਹੀਂ ਕਰ ਸਕਦੇ, ਵਲੌਗ ਅੱਗੇ ਆਪਾਂ ਨਹੀਂ ਵਧਾ ਸਕਦੇ। ਸੋ ਇਸ ਕਰਕੇ ਅੱਜ ਦਾ ਜਿਹੜਾ ਵਲੌਗ ਆ ਇੱਥੇ ਹੀ ਐਂਡ ਕਰਦੇ ਆ। ਸੋ ਸੂਰਜ ਆ ਗਿਆ ਵਾ ਇੱਥੇ ਤੇ ਬਸ ਸੂਰਤ ਹਾਲ ਜੀ ਨਾਜ਼ੁਕ ਲੱਗਦੀ ਪਈ ਆ, ਹੁਣ ਦਿਨ ਛਿਪ ਜਾਣਾ। ਇਸ ਕਰਕੇ ਮਿਲਦੇ ਆ ਅਗਲੇ ਵਲੌਗ 'ਚ। ਆਪਦਾ ਬਹੁਤ ਸਾਰਾ ਧਿਆਨ ਰੱਖਣਾ, ਖਿਆਲ ਰੱਖਣਾ। ਬਹੁਤ ਸ਼ੁਕਰੀਆ ਸਾਰਿਆਂ ਦਾ ਵਲੌਗ ਵੇਖਣ ਲਈ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਓਕੇ ਜੀ, ਰੱਬ ਰਾਖਾ, ਮਿਲਦੇ ਆ ਅਗਲੇ ਵਲੌਗ 'ਚ।